ਪ੍ਰੋਗਰਾਮ ਆਤਮ ਗਿਆਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਸਟੂਡੀਓ ਤੋਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਬਨਾਰਸ ਵਾਲੇ ਸਿਮਰਨ ਸ਼ਾਸਤਰ ਪੜ੍ਹਦੇ ਸੀ ਜੀ। ਹੁਣ ਉਹਨਾਂ ਦਾ ਰਾਮ ਦੀ ਮੂਰਤੀ ਬਣੀ ਹੋਈ ਸੀ, ਉਹ ਸ਼ਿਵ ਦੀ ਵੀ ਮੂਰਤੀ। ਉਹਨਾਂ ਨੇ ਤਾਂ ਮੂਰਤੀ ਤੇ ਹੀ ਸਥਿਰ ਕਰ ਲਈ ਗੱਲ। 3 ਦੇਵਤੇ ਬਣਾ ਲਏ, ਪਰ ਜੋ ਵੀ ਉਹਨਾਂ ਨੇ ਲਿਖਿਆ ਉਹਦਾ ਫਿਰ ਭੇਦ 10ਵੇਂ ਗ੍ਰੰਥ 'ਚ ਖੁੱਲ੍ਹਿਆ ਹੋਇਆ ਵੀ ਹੈ ਜੀ। ਕਬੀਰ ਜੀ ਵੀ ਕਹਿੰਦੇ ਆ ਵੀ ਪਾਤੀ ਤੋੜੇ ਮੱਲ ਨਹੀਂ, ਪਾਤੀ ਪਾਤੀ ਜੀਓ। ਉਹਨਾਂ ਨੇ ਮੂਰਤੀ ਨਹੀਂ ਲਿਖਿਆ, ਜਿਸ ਪਾਹਨ ਕੋ ਪਾਤੀ ਤੋੜੇ ਲਿਖਿਆ। ਮੈਂ ਮੂਰਤੀ ਨਹੀਂ ਕਹਿੰਦੇ ਇਹਨੂੰ ਕਹੂੰਗਾ, ਮੂਰਤੀ ਤਾਂ ਸਾਡੇ ਅੰਦਰ ਹੈ, ਕਾਲ ਮੂਰਤ। ਅਵੋਇਡ ਕੀਤਾ ਮੂਰਤੀ ਵਰਡ। ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀਓ। ਭੁੱਲੀ ਮਾਰਨੀ ਹੈ ਇਹ ਵੀ ਇਸ ਦੁਨੀਆ ਦਾ ਭੁੱਲੇ ਗਏ ਰੱਬ ਨੂੰ, ਵੀ ਉਹਦਾ ਇੱਕ ਚੇਤਨ ਸੱਤਾ। ਤੁਸੀਂ ਕਿਸ ਤਰ੍ਹਾਂ ਬਣਾ ਲਿਆ ਉਹ ਜੋ ਹੈਗਾ ਉਹਦਾ ਵੀ ਕਾਫੀ ਵਿਸਥਾਰ ਹੈ ਗੁਰਬਾਣੀ ਵਿੱਚ। ਜੇ ਵਿੱਚ ਕਿਸੇ ਨੇ ਉਹ ਪਾਸੇ ਪੜ੍ਹਨੀ ਹੋਵੇ ਉਹ ਵੀ ਪੂਰਾ ਵਿਸਥਾਰ ਹੈ ਜੀ। ਪਰ ਆਪਣਾ ਮੇਨ ਹੈਗਾ ਕਿ ਜੇ ਤੁਸੀਂ 1877 ਵਿੱਚ ਉਹਦੇ 'ਚ ਭੈੜ ਸੀ ਗੋਰੇ 'ਚ ਇੱਕ, ਪਰ ਉਹ ਓਨੈਸਟ ਸੀ। ਕਹਿੰਦਾ ਵੀ ਮੈਂ ਸਿਗਰਟ ਪੀਣਾ, ਵੀ ਮੈਂ ਇੱਥੇ ਰਹਿ ਕੇ ਨਹੀਂ ਆ। ਉਹਨੂੰ ਕਿਹਾ ਸੀ ਅੰਮ੍ਰਿਤਸਰ ਰਹਿ ਕੇ ਅਰਥ ਕਰ ਜੀ। ਉਹ ਕਹਿੰਦਾ ਵੀ ਜਿਹੜੇ ਸਿੱਖ ਹੈ ਇਹ ਸਿਗਰਟ ਨਹੀਂ ਪੀਂਦੇ, ਅਤੇ ਇਹ ਮੈਨੂੰ ਤੁਸੀਂ ਇੱਕ ਇਹਦਾ ਮੈਨੂੰ ਸ਼ਬਦਕੋਸ਼ ਦੇ ਦਿਓ। ਅੱਛਾ, ਤੇ ਦੇਖੋ ਇਹ ਵੀ ਓਨੈਸਟ ਹੀ ਹੈ ਜੀ, ਓਨੈਸਟ, ਜਦ ਕਿ ਅਸੀਂ ਸ਼ਕਲ ਸੂਰਤ ਤੋਂ ਹੀ ਕਹਿੰਦੇ ਹਾਂ। ਹਾਂਜੀ। ਉਹ ਗਿਆ ਪੁੱਛਣ, ਉਹਨੂੰ ਸ਼ਬਦਕੋਸ਼ ਨਹੀਂ ਮਿਲਿਆ। ਅਤੇ ਪਹਿਲੀ ਵਾਰ ਸਿੱਖਾਂ ਨੇ ਸ਼ਬਦਕੋਸ਼ ਸ਼ਬਦ ਸੁਣਿਆ ਵੀ ਸ਼ਬਦਕੋਸ਼ ਕੀ ਸ਼ਬਦਕੋਸ਼ ਜੀ। ਅੱਛਾ, ਫਿਰ ਉਸੇ ਹੀ ਲੈ 'ਤੇ ਜਿਵੇਂ ਅੰਗਰੇਜ਼ੀ ਦੀ ਡਿਕਸ਼ਨਰੀ ਹੈ, ਫਿਰ ਸ਼ਬਦਕੋਸ਼ ਬਣਾਉਣ ਦਾ ਕੰਮ ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਕੀਤਾ 1870 ਦੇ ਨੇੜੇ। ਅੱਛਾ ਜੀ। ਉਸ ਜਦੋਂ ਲੋੜ ਪਈ ਉਹ ਵੀ ਚੈਲੰਜ ਆ ਗਿਆ। ਚੈਲੰਜ ਆ ਗਿਆ, ਨਹੀਂ ਤਾਂ ਲੋੜ ਹੀ ਨਹੀਂ ਸੀ ਪਹਿਲਾਂ ਵਿਆਹ ਕਰਨ ਦੀ ਵੀ ਆਪਾਂ ਲੋੜ ਹੀ ਨਹੀਂ ਸੀ ਜੀ। ਉਹ ਚਲੋ ਇੰਨਾ ਹੋਇਆ ਵੀ ਉਹ ਖੇਡ ਤਾਂ ਸਾਰੀ ਪਰਮੇਸ਼ਰ ਹੀ ਚਲਾਉਂਦਾ ਪਿੱਛੋਂ ਜੀ। ਚਲੋ ਸਾਡੇ ਲੋਕਾਂ ਨੇ ਇਸ ਪਾਸੇ ਨੂੰ ਜੀ, ਪਰ ਇਹ ਹੋਇਆ ਵੀ ਜਿਹੜੀ ਪਹਿਲੀ ਡਿਕਸ਼ਨਰੀ ਲਿਖੀ ਗਈ ਸੀ ਜੀ, ਤਾਰਾ ਸਿੰਘ ਜੀ ਨਰੋਤਮ ਸੀ ਉਹਦਾ ਨਾਮ। ਨਰੋਤਮ ਡਿਗਰੀ ਹੁੰਦੀ ਸੀ। ਅੱਛਾ ਜੀ। ਅੱਛਾ, ਸਾਨੇ ਵਗੈਰਾ ਜਾਂ ਤਖੱਲਸ ਨਹੀਂ ਸੀ? ਨਹੀਂ। ਅੱਛਾ, ਮਤਲਬ ਪੰਡਿਤ ਦੀ ਡਿਗਰੀ ਮਿਲੀ ਸੀ। ਅੱਛਾ। ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਜੀ ਬੜਾ ਉੱਤਮ ਹੈ ਜਾਂ ਮਹਾਂਪੁਰਖ ਹੈ, ਨਰੋਤਮ ਹੋ ਗਿਆ ਜੀ। ਅੱਛਾ, ਨਰੋਤਮ, ਕਿਆ ਬਾਤ ਹੈ। ਹਾਂਜੀ, ਨਰੋਤਮ। ਤਾਰਾ ਸਿੰਘ ਪੂਰਾ ਨਾਂ ਹੋ ਗਿਆ ਸੀ, ਪੰਡਿਤ ਦੀ ਦੇਤੀ ਨਰੋਤਮ ਨਾਲ ਤਖੱਲੁਸ ਹੋ ਗਿਆ, ਨਰੋਤਮ। ਬਿਲਕੁਲ, ਕਿਆ ਬਾਤ ਹੈ। ਉਹਨਾਂ ਨੇ ਕੁਛ ਫਿਰ ਕੀਤਾ, ਚਲੋ ਜਿੰਨਾ ਉਹਨਾਂ ਨੇ ਕੀਤਾ ਮੁਬਾਰਕ ਹੈ। ਅਤੇ ਉਹ ਪਰ ਜਿਹੜੇ ਅੱਗੇ ਚੱਲੇ ਆ ਉਹ ਤੋਂ ਉਹਨਾਂ ਨੇ ਉਹੀ ਟੇਪੀ ਗਏ। ਉਹ ਪੜ੍ਹ ਲਿਆ, ਸੋਚਿਆ ਇਹੀ ਸ਼ਾਇਦ ਅਖੀਰੀ ਹੈ ਜੀ। ਸਾਡੀ ਵਿਚਾਰਧਾਰਾ ਜਿਹੜੀ ਆ ਉਹ ਨਿਰਮਲਿਆਂ ਵਾਲੀ ਹੋ ਗਈ ਫਿਰ, ਜਾਂ ਤੁਸੀਂ ਕਹੋ ਵੀ ਕਾਸ਼ੀ ਮਤ ਨਾਲ ਮਿਲ ਗਏ ਅਸੀਂ ਜਾ ਕੇ ਜੀ। ਪਰ ਅਸੀਂ ਕਾਸ਼ੀ ਮਤ ਤੋਂ ਡਿਫਰੈਂਟ ਹਾਂ। ਕਬੀਰ ਜੀ ਵੀ ਕਹਿੰਦੇ ਆ ਵੀ ਸ਼ਿਵ ਕੀ ਪੁਰੀ ਬਸੈ ਬੁੱਧ ਸਾਰ ਜੀ। ਸ਼ਿਵ ਕੀ ਪੁਰੀ ਤਾਂ ਉਹ ਜਿੱਥੇ ਇੱਕ ਗਿਆਨ ਵਰਤਦੀ ਹੈ, ਇਹ ਪੱਥਰ ਪੂਜੀ ਜਾਂਦੇ। ਇਹ ਸਾਰਬੁੱਧ ਹੈ ਨਹੀਂ, ਕਿਉਂਕਿ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਪੱਥਰ ਪੂਜ ਹੋ ਨਹੀਂ ਸਕਦਾ ਜੀ। ਵਿੱਚ ਜਿਹਨੂੰ ਆ ਕੇ ਕੰਮ ਸ਼ੁਰੂ ਹੋ ਗਿਆ। ਚਲੋ ਆਪਾਂ ਫਿਰ ਇੱਧਰ ਨੂੰ ਰਹੀਏ ਵੀ 1877 'ਚ ਜਦੋਂ ਤੁਹਾਡਾ ਟੀਕਾ ਹੋ ਗਿਆ, ਉਹਦਾ ਤੁਸੀਂ ਘੱਟੋ ਘੱਟ ਲੋਕਾਂ 'ਚ ਪ੍ਰਚਾਰ ਤਾਂ ਕਰੋ। ਅੱਜ ਆ ਵੀ ਗੱਲ ਤਾਂ ਮੈਂ ਹੀ ਤੁਹਾਡੇ ਤੋਂ ਸੁਣ ਰਿਹਾ। ਹਾਂਜੀ। ਨਹੀਂ ਤਾਂ ਆਪਾਂ ਜਾਂ ਕਹਿ ਲਓ ਵੀ ਪ੍ਰਮਾਣ 'ਤੇ ਜਿਹੜਾ ਟੀਕਾ ਆਪਾਂ ਕਹਿ ਦਿੰਦਾ ਆ ਉਹ ਸਾਹਿਬ ਸਿੰਘ ਜੀ ਹੁਣਾਂ ਦਾ ਆਪਾਂ ਕਹਿ ਦਿੰਦਾ ਵੀ ਉਹਨਾਂ ਦਾ ਹੁੰਦਾ। ਹੋਰ ਬਾਰੇ ਆਪਾਂ ਕਿਸੇ ਬਾਰੇ ਚਰਚਾ ਹੀ ਨਹੀਂ ਕਰਦੇ। ਹਾਂ, ਉਹ ਤਾਂ ਫਿਰ ਇੱਕ ਸਮਾਂ ਆਇਆ ਵੀ ਕਾਫੀ ਟੀਕੇ ਲਿਖੇ ਗਏ। ਅੱਛਾ। ਪਰ ਇਹ ਜਿਹੜਾ ਟੀਕਾ ਇਹਦੇ ਵਿੱਚ ਉਹਨਾਂ ਨੇ ਅਜੂਨੀ ਦੇ ਵੀ ਅਰਥ ਨਹੀਂ ਕੀਤੇ। ਅੱਛਾ ਜੀ। ਉਹ ਕਹਿੰਦੇ ਵੀ ਮੈਨੂੰ ਡਿਫਰੈਂਟ ਕੀ ਕਹਿੰਦੇ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਦੇ ਕਰਕੇ ਸਹਿਭੰਗ ਦੇ ਅਰਥ ਨਹੀਂ ਕੀਤੇ ਉਹਨਾਂ ਨੇ। ਅੱਛਾ ਜੀ। ਉਹਦੀ ਮਤਲਬ ਮੈਂ ਮੰਨਦਾ ਵੀ ਉਹਨੂੰ ਕਿੰਨਾ ਲੈਂਗੁਏਜ ਦਾ, ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਇਹਦੇ ਅਰਥ ਕੀ ਹੋਣਗੇ। ਅੱਛਾ ਜੀ। ਜਦ ਕਿ ਉਹ ਮੈਂ ਉਸ ਅੱਖਰ ਨੂੰ ਸਵੈਭੰਗ ਪੜ੍ਹਦਾ ਵੀ ਪੈਰ 'ਚ ਵਾਹਵਾ ਸੀ। ਅੱਛਾ ਜੀ। ਕਿਉਂਕਿ ਸਹਿਭੰਗ ਦਾ ਮਤਲਬ ਹੈ 100 ਹਿੱਸਿਆਂ 'ਚ ਟੁੱਟਣਾ। ਸਵੈਭੰਗ ਹੈਗਾ 2 ਹਿੱਸਿਆਂ 'ਚ ਟੁੱਟਣਾ। ਅਤੇ 2 ਹਿੱਸਿਆਂ ਦੀ ਗੱਲ ਗੁਰਬਾਣੀ ਹਿੰਸਿਆਂ 'ਚੋਂ ਹੀ ਆਈ ਹੈ। ਹਿੰਸਿਆਂ 'ਚੋਂ ਉਹਦੇ ਅਰਥ ਜਿਹੜਾ ਆਪਾਂ ਕਰਦੇ ਹਾਂ ਉਹ ਸਵੈਭੰਗ ਬਣਦਾ, ਉਹ ਸਹਿਭੰਗ ਬਣਦਾ। ਅਤੇ ਉਹ ਵਵੇ ਗੁਰਬਾਣੀ 'ਚ ਬਹੁਤ ਜਗ੍ਹਾ ਲੱਗੇ ਨਹੀਂ ਹੋਏ ਜੀ। ਸਾਕਤ ਹਰ ਸਾਧਨਾ ਜਾਣਿਆ ਲਿਖਿਆ,
ਅਰਥ ਉਹਦਾ ਅਸੀਂ ਸਵਾਦ ਕਰਦੇ ਹਾਂ। ਤੇ ਬਹੁਤ ਜਗ੍ਹਾ ਜਿਹੜੇ ਪੈਰ ਦੇ ਵਵੇ ਹੈ, ਯਈਏ ਹੈ ਜਾਂ ਹੋਰ ਅੱਖਰ ਜਿਹੜੇ ਪੈਰ ਦੇ ਰਾਰੇ, ਇਹ ਮਿਸਿੰਗ ਹੈ, ਲਿਖਾਵਟ 'ਚ ਕਿਤੇ ਹੋ ਗਏ। ਤੇ ਉਹਨਾਂ ਤੋਂ ਫਿਰ ਆਪਾਂ ਕੁਛ ਨਾ ਕੁਛ ਤਾਂ ਕੰਕਲੂਜਨ ਕੱਢਾਂਗੇ। ਤੇ ਇਹ ਮੰਨੀ ਹੋਈ ਗੱਲ ਹੈ, ਜਿਹੜੀ ਇੱਕ ਆਪਣੇ ਕੀ ਕਹਿੰਦੇ ਆ ਨਵਨਿਰਮਿਤ ਟਕਸਾਲ ਦੀ ਕਿਤਾਬ ਹੈ, ਹੈਗੀ ਉਹ ਕੀ ਕਹਿੰਦੇ ਆ, ਉਹਨਾਂ ਦੀ ਲਿਖੀ ਹੋਈ ਹੈ, ਉਹਨਾਂ ਦਾ ਨਾਮ ਹੈ ਗੁਰਬਚਨ ਸਿੰਘ ਜੀ। ਹਾਂ, ਗੁਰਬਚਨ ਸਿੰਘ ਜੀ ਦੀ ਲਿਖੀ ਹੋਈ ਹੈ ਜੀ, ਗੁਰਬਾਣੀ ਪਾਠ ਦਰਸ਼ਨ ਜੀ। ਉਹਨਾਂ ਨੇ ਮੰਨਿਆ ਵੀ ਲਿਖਾਈ ਵਿੱਚ ਉਗਾਈਆਂ ਰਹੀਆਂ ਹੋਈਆਂ। ਅੱਛਾ ਜੀ, ਉਹ ਮੰਨਦੇ ਆ ਇਹ ਗੱਲ? ਉਹ ਇਸ ਗੱਲ ਨੂੰ ਮੰਨਦੇ ਆ ਸਾਰੇ ਹੀ ਜਿਹੜੇ ਹੈ। ਭਾਈ ਰਣਧੀਰ ਸਿੰਘ ਜੀ ਨੇ ਇੱਕ ਖਾਸ ਸੈਕਸ਼ਨ ਦਿੱਤਾ ਹੋਇਆ। ਅੱਛਾ ਜੀ। ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਮੈਨੂੰ ਇਹਨਾਂ ਸ਼ਬਦਾਂ ਦੇ ਅਰਥ ਨਹੀਂ ਲੱਭਦੇ ਸਹੀ, ਕਿਉਂਕਿ ਜਿਵੇਂ ਲਿਖੇ ਉਹਨਾਂ ਨਾਲ ਅਰਥ ਨਹੀਂ ਬਣਦੇ। ਪ੍ਰੋਫੈਸਰ ਸਾਹਿਬ ਸਿੰਘ ਨੇ ਇੰਡੀਕੇਟ ਕੀਤਾ, ਜੋਗਿੰਦਰ ਸਿੰਘ ਜੀ ਤਲਵਾੜਾ ਨੇ ਹੁਣ ਕਿਤਾਬ ਲਿਖੀ ਹੈ, ਪੂਰੀ ਇੱਕ ਕਿਤਾਬ ਉਹਨਾਂ ਨੇ ਇਹਦੇ 'ਤੇ ਲਿਖੀ ਹੈ। ਅੱਛਾ ਜੀ। ਇੱਕ ਕਿਤਾਬ ਹੈਗੀ ਹੈ ਜਿਹੜੀ ਆਊਟ ਆਫ ਪ੍ਰਿੰਟ ਹੈ, ਉਹ ਉਹਨਾਂ ਨੇ 3 ਸਰੂਪ ਜਿਹੜੇ ਅੰਮ੍ਰਿਤਸਰ ਆਪਣੇ ਪਏ ਸੀ ਨਾ, 3 ਸਰੂਪ ਕੰਪੇਅਰ ਕੀਤੇ ਸੀ ਸਿਰਫ, ਉਹਨਾਂ ਨੂੰ ਆਪਸ ਵਿੱਚ ਮਿਲਾਇਆ ਸੀ ਹੱਥ ਲਿਖਤਾਂ ਨੂੰ ਜੀ। ਉਹਨਾਂ ਨੇ ਦੇਖਿਆ ਵੀ ਹਰੇਕ ਪੰਨੇ 'ਤੇ ਲਗਭਗ 3 ਜਾਂ 4 ਮਾਤਰਾਵਾਂ ਦੀਆਂ ਕਮੀਆਂ ਹੈਗੀਆਂ, ਕਿਤੇ ਮਾਤਰਾ ਲੱਗੀ ਹੋਈ ਹੈ, ਕਿਤੇ ਛੁੱਟੀ ਹੋਈ ਹੈ। ਅੱਛਾ ਜੀ। ਹਾਂਜੀ, ਉਹ ਕੀ ਕਹਿੰਦੇ ਉਹਦਾ ਜਿਹਨੇ ਤਾਂ ਖੋਜਣਾ ਉਹਨੂੰ ਫਰਕ ਪੈਂਦਾ, ਪੜ੍ਹਨ ਵਾਲੇ ਨੂੰ ਉਹਦਾ ਬਹੁਤਾ ਫਰਕ ਨਹੀਂ ਪੈਂਦਾ। ਸੋ ਆਪਾਂ ਅਗਲੀ ਗੱਲ ਕਰੀਏ ਵੀ ਜਿਹੜਾ ਅਸੀਂ ਪੜ੍ਹਦੇ ਹਾਂ ਵੀ ਸਾਨੂੰ ਕਿਉਂ ਪਤਾ ਹੈ ਵੀ ਹਿੰਸਾ ਜਿਹੜਾ ਇੱਕ ਹੈ ਉਹਨੂੰ ਉਹਦੇ 3 ਰੂਪ ਬਾਣੀ 'ਚ ਮਿਲਦੇ ਆ ਸਾਨੂੰ ਜੀ। ਉਹਨੂੰ ਅਸੀਂ ਇੱਕ ਵੀ ਪੜ੍ਹਦੇ ਹਾਂ, ਉਹਨੂੰ ਅਸੀਂ ਪਹਿਲਾ ਵੀ ਪੜ੍ਹਦੇ ਹਾਂ ਜੀ। ਤੇ ਪਹਿਲਾ ਕਿੱਥੇ ਪੜ੍ਹਨਾ, ਇੱਕ ਕਿੱਥੇ ਪੜ੍ਹਨਾ, ਇਹ ਸਾਨੂੰ ਸਮਝਾਇਆ ਹੋਇਆ, ਲਿਖ ਕੇ ਦੱਸਿਆ ਹੋਇਆ ਜੀ। ਹੁਣ ਆਪਣੇ ਕੋਲ ਐਗਜ਼ਾਮਪਲ ਹੈਗਾ ਜੀ। ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਰੋਕ ਦੇਵਾਂ, ਆਪਾਂ ਉਹ ਡੰਡੀਆਂ ਦੀ ਗੱਲ ਕਰਦੇ ਸੀ। ਹਾਂ, ਉਹ ਜ਼ਰੂਰ ਥੋੜਾ ਜਿਹਾ ਦੱਸ ਦੇ ਉਹ ਜਾਓ। ਦੱਸਾਂਗੇ ਜੀ। ਕਿ ਦੇਖੋ ਜਦੋਂ ਪਹਿਲਾਂ ਤਾਂ ਜਿਹੜੇ ਅੱਖਰ ਸੀ ਉਹ ਜੁੜਤ ਸੀ, ਜ਼ਰੂਰਤ ਸੀ। ਹਾਂਜੀ ਹਾਂਜੀ। ਤੇ ਇਹ ਫਿਰ ਵੀ ਪੜ੍ਹਨ ਦੀ ਸੌਖ ਹੋ ਜਾਵੇ, ਸੌਖ ਤਾਂ ਕੀਤੀ, ਪਰ ਉਹਨਾਂ ਨੇ ਕਿਤੇ ਕਿੰਨਾ ਜਿਹੜੇ ਅੱਖਰ ਹੈ ਖਾਸ ਕਰ ਨੰਨੇ ਵਾਲੇ ਵੀ ਗਿਰਜ ਨਾ ਪੜ੍ਹਨਾ ਕਿ ਗਿਰਜਨ ਪੜ੍ਹਨਾ ਜੀ। ਚਮਰਟਾ ਗਾਂਠਨ ਜਨਈ ਪੜ੍ਹਨਾ ਕਿ ਗਾਂਠ ਨਾ ਜਨਈ ਪੜ੍ਹਨਾ, ਕਿਉਂਕਿ ਗਾਂਠ ਨਾ ਜਨਈ ਦਾ ਮਤਲਬ ਫਿਰ ਅਰਥ ਗਲਤ ਹੋ ਜਾਂਦੇ ਆ ਜੀ। ਉਹ ਤੁਸੀਂ ਜਿਵੇਂ ਕਹੋ ਵੀ ਮੈਂ ਹੈ ਤਾਂ ਬਈ ਪ੍ਰੋਫੈਸਰ ਪਰ ਮੈਨੂੰ ਪੜ੍ਹਾਉਣਾ ਨਹੀਂ ਆਉਂਦਾ, ਉਹ ਤਾਂ ਕਹਿੰਦੇ ਮੇਰਾ ਚਮਰਟਾ ਮੈਨੂੰ ਗੰਢਣਾ ਆਉਂਦਾ, ਪਰ ਅਸੀਂ ਉਹ ਪਤਾ ਨਹੀਂ ਜਿਵੇਂ ਨੰਨਾ ਲਾ ਲਿਆ, ਨੰਨਾ ਇੱਧਰ ਲੱਗਣਾ ਸੀ, ਗਾਂਠਨ ਜਨਈ ਲੱਗਣਾ ਸੀ। ਜੀ। ਵੀ ਮੈਂ ਜੁੱਤੀ ਤਾਂ ਗੰਢਣਾ ਜਾਣਦਾ, ਮੈਂ ਆਤਮ ਨੂੰ ਵੀ ਆਤਮਾ ਨਾਲ ਗੰਢਣ ਦਾ ਗਿਆਨ ਰੱਖਦਾ। ਜੀ। ਕਹਿੰਦੇ ਤਾਂ ਇਹ ਹੈ, ਉਹ ਨੰਨਾ ਉੱਧਰ ਲੱਗ ਗਿਆ ਤੇ ਉਹ ਉਵੇਂ ਪੜ੍ਹੀ ਜਾਂਦੇ ਆ। ਹਰਜਿੰਦਰ ਸਿੰਘ ਜੀ ਆਏ ਸੀ, ਮੈਂ ਉਹਨਾਂ ਨੂੰ ਸਮਝਾਇਆ ਸੀ, ਮੈਂ ਕਿਹਾ ਇਹਨੂੰ ਜੇ ਤੁਸੀਂ ਕਦੇ ਜ਼ਿੰਦਗੀ 'ਚ ਟਾਈਮ ਮਿਲਿਆ ਇਹਨੂੰ ਤੁਸੀਂ ਠੀਕ ਪੜ੍ਹ ਦਿਓ, ਇਹਨੂੰ ਦੁਬਾਰਾ ਪੜ੍ਹ ਦਿਓ, ਪਰ ਉਹਨਾਂ ਨੂੰ ਨਹੀਂ ਖਿਆਲ 'ਚ ਰਹੀ ਉਹ। ਲੋਕ ਤੁਹਾਡੀ ਗੱਲ ਜ਼ਿਆਦਾ ਸੁਣਦੇ ਆ, ਤੁਸੀਂ ਗਾਂਠਨ ਜਨਈ ਕਿਹਾ ਹੈ, ਗਾਂਠ ਨਾ ਜਨਈ ਲਿਖਿਆ ਹੈ, ਪਰ ਉਹਨੂੰ ਗਾਂਠਨ ਜਨਈ ਪੜ੍ਹਨਾ ਪਊ ਜੀ। ਤਾਂ ਉਹਦਾ ਆਪਾਂ ਜਿਉਂ ਵਿਕਾਸ ਹੋਏਗਾ, ਬੁੱਧ ਵਿਕਸਿਤ ਹੋਏਗੀ, ਪਤਾ ਲੱਗੇਗਾ। ਹੁਣ ਪਹਿਲਾ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਸਾਡਾ, ਜਿੱਥੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਹੈ ਉਹਦੇ ਉੱਪਰ ਹੁੰਦਾ ਵੱਡਾ, ਆਪਾਂ ਕਹਿੰਦੇ ਉਹਨੂੰ ਵੱਡਾ ਮੂਲ ਮੰਤਰ ਜੀ। ਹੁਣ ਪੁਰਾਤਨ ਜਿਹੜੇ ਹੱਥ ਲਿਖ ਸਰੂਪ ਹੈ ਉਹ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਜਿੰਨਾ ਇਹ ਲਿਖੇ ਹੋਏ ਨੇ ਮੂਲ ਮੰਤਰ, ਇਹ ਸੱਜੇ ਪਾਸੇ ਲਿਖੇ ਹੋਏ ਨੇ। ਹਾਂਜੀ। ਹੁਣ ਜਿਹੜੀ ਆਪਣੀ ਹੁਣ ਦੀਆਂ ਪ੍ਰਿੰਟਿੰਗ ਆਉਂਦੀਆਂ ਉਹਨਾਂ ਦੇ ਵਿੱਚ ਤਾਂ ਉੱਪਰ ਕਹਿ ਲਓ, ਵਿਚਕਾਰ ਕਹਿ ਲਓ। ਜੇ ਅਸੀਂ ਪ੍ਰਿੰਟਿੰਗ ਸ਼ੁਰੂ ਕੀਤੀ ਹੈ ਅਸੀਂ ਉਹਨੂੰ ਸੈਂਟਰ 'ਚ ਲਿਆ, ਸੈਂਟਰ 'ਚ ਲਿਆ। ਇੱਕ ਤਾਂ ਇਹ ਗੱਲ ਹੋ ਗਈ ਜੀ। ਦੂਸਰਾ ਅਸੀਂ ਕੀ ਕੀਤਾ, ਪ੍ਰਿੰਟਿੰਗ ਦੇ ਵਿੱਚ ਐਸੇ ਹੀ ਸਲਾਈਡ ਜਿਹਦੇ ਤੁਸੀਂ ਗੌਰ ਨਾਲ ਦੇਖੋਗੇ ਨਾ, ਗਲੋਪ ਕੀਤਾ ਹੋਇਆ। ਹਾਂਜੀ। ਇਹ ਹੱਥ ਲਿਖਤੇ ਜੀ? ਇਹ ਹੱਥ ਲਿਖਤ ਹੈ। ਹਾਂਜੀ। ਅੱਛਾ ਜੀ। ਤੇ ਇਹਨਾਂ ਦੇ ਹਰੇਕ ਦੇ ਪੰਨੇ ਵੀ ਜਿਹੀ ਜਿਹੀ ਲਿਖਾਈ ਸੀ, ਕੋਈ 900 ਪੰਨੇ 'ਚ ਬੀੜ ਸੀ, ਕੋਈ 1000 ਦੀ ਵੀ ਹੋ ਜਾਂਦੀ ਸੀ। ਅੱਛਾ ਜੀ। ਕੋਈ ਅੱਛਾ ਜਿਹੜੀ ਹੱਥ ਲਿਖਤਾਂ ਮਿਲਦੀਆਂ ਉਹਦੇ ਵਿੱਚ ਕੋਈ ਇਹਦਾ ਪਰਮਾਨੈਂਟ ਨੰਬਰਸ ਨਹੀਂ ਸੀਗੇ ਵੀ ਕਿੰਨੇ ਪੇਜ ਲਿਖਾਈ ਤੇ ਸੀ? ਅੱਛਾ ਜੀ। ਪੀੜੀ ਹੈ। ਹਾਂਜੀ ਹਾਂ, ਠੀਕ ਹੈ। ਉਹ ਪ੍ਰਿੰਟਡ ਵਾਲੀ ਤਾਂ ਹੁਣ ਤੁਹਾਨੂੰ ਪਤਾ 1430 ਪਤਾ ਨਹੀਂ ਸ਼ਾਇਦ 21-17 ਹੁੰਦੀ ਹੈ ਹਰੇਕ ਪੰਨੇ 'ਚ ਜੀ, ਉਹ ਕੰਸਿਸਟੈਂਟ ਹੋ ਗਿਆ ਜੀ। ਪਰ ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਜਿਹੀ ਜਿਹੀ ਲਿਖਾਈ ਹੈ ਤੁਸੀਂ ਸ਼ਾਇਦ ਦੇਖਿਆ ਹੋਵੇਗਾ, ਇਹਦੇ ਨਾਲ ਖੂੰਜੇ ਤੇ 41 ਨੰਬਰ ਲਿਖਿਆ ਹੋਇਆ। ਅੱਛਾ ਜੀ।
ਹੁਣ ਇਹ ਪਤਾ ਨਹੀਂ ਕਿੰਨੇ ਕੁ ਸੱਜਣ ਗੌਰ ਕਰ ਲੈਣ ਵੀ 40 ਪੰਨਿਆਂ ਤੇ ਕੀ ਸੀਗਾ ਪਹਿਲਾਂ। 40 ਪੰਨਿਆਂ ਤੇ ਵੀ ਤਾਂ ਕੁਝ ਹੋਏਗਾ, ਕੁਝ ਹੋਊਗਾ ਵੀ ਜਿੱਦਾਂ ਜੇ ਇਹਦਾ ਮਤਲਬ ਪੰਨਾ ਨੰਬਰ ਹੀ ਹੋ ਗਿਆ। ਪੰਨਾ ਨੰਬਰ ਲਿਖਿਆ ਹੋਇਆ ਸਾਫ 41। ਹਾਂਜੀ ਇਹਦਾ ਮਤਲਬ ਇਹ ਤੋਂ ਪਹਿਲਾਂ ਇਹਦਾ ਤਤਕਰਾ ਹੁੰਦਾ ਜੀ। ਇੱਕ ਤਤਕਰਾ ਹੁੰਦਾ ਰਾਗਾਂ ਦਾ, ਜਿਹਦੇ ਵਿੱਚ ਰਾਗਾਂ ਦੇ ਨਾਂ ਲਿਖੇ ਤਰਤੀਬਵਾਰ। ਹਾਂਜੀ। ਤੇ ਇੱਕ ਹੁੰਦਾ ਤਤਕਰਾ ਸ਼ਬਦਾਂ ਦਾ। ਅੱਛਾ ਜੀ। ਤਤਕਰਾ ਇੰਡੈਕਸ ਹੋ ਗਿਆ। ਇੰਡੈਕਸ। ਹਾਂਜੀ। ਹਰੇਕ ਸ਼ਬਦ ਜਿਹੜਾ ਸਾਡੇ ਕੋਲ ਹੈ ਉਹਦੀ 3 ਜਾਂ 4 ਅੱਖਰ ਲਿਖੇ ਹੁੰਦੇ ਆ, ਉੱਥੋਂ ਤੁਸੀਂ ਲੱਭ ਲੈਂਦੇ ਹੋ ਜੀ ਵੀ ਇਹ ਸ਼ਬਦ ਜਿਹੜਾ ਮੈਂ ਲੱਭ ਰਿਹਾ। ਤੇ ਉਹ ਜੇ ਤੁਹਾਨੂੰ ਰਾਗ ਪਤਾ ਤੇ ਉਦੋਂ ਤੁਹਾਨੂੰ ਪਤਾ ਲੱਗਦਾ। ਲਗਭਗ 1/3 ਹਿੱਸਾ ਜਿਹੜਿਆਂ ਬੀੜਾਂ ਦਾ ਹੈ ਉਹਨਾਂ ਦੇ ਵਿੱਚ ਤਤਕਰਾ ਪੋਥੀ ਗਾ ਲਿਖਿਆ ਹੋਇਆ ਜੀ। ਇਹਦਾ ਵੀ ਸ਼ਾਇਦ ਤੁਸੀਂ ਪੁਰਾਤਨ ਜਿਹੜੀਆਂ ਹੈਗੀਆਂ ਪੁੱਛੋ ਜਾ ਕੇ। ਇੱਕ ਡਾਕਟਰ ਅਮਰ ਸਿੰਘ ਚਹਿਲ ਹੈ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹੀ ਕੰਮ ਕਰਦੇ ਆ, ਉਹਨਾਂ ਤੋਂ ਮੈਨੂੰ ਬੋਧ ਹੋਇਆ। ਅੱਛਾ ਜੀ। ਹਾਂ, ਉਹਨਾਂ ਦੀਆਂ 2 ਆ ਗਈਆਂ ਕਿਤਾਬਾਂ, ਹੱਥ ਲਿਖਤ ਬੀੜਾਂ ਦੇ ਦਰਸ਼ਨ। ਵੀ ਉਹਨਾਂ ਨੇ ਜਿੰਨੀਆਂ ਉਹਨਾਂ ਨੂੰ ਹੱਥ ਲਿਖਤ ਮਿਲੀਆਂ ਤੇ ਅਸੀਂ ਤਾਂ ਉਹਨਾਂ ਦਾ ਸੰਸਕਾਰ ਹੀ ਕਰੀ ਜਾਂਦੇ ਹਾਂ। ਅਸੀਂ ਉਹ ਠੀਕ ਨਹੀਂ ਕਰ ਰਹੇ, ਉਹਨੂੰ ਸਾਂਭ ਕੇ ਰੱਖਣਾ ਚਾਹੀਦਾ ਵੀ ਕੀ ਸੀਗਾ। ਹੁਣ ਉਹਦੇ ਵਿੱਚ ਉਹਨਾਂ ਨੇ ਕਿਤਾਬ ਤੇ ਲੱਭ ਲਿਆ ਵੀ 41 ਨੰਬਰ ਹੈ। ਹਾਂਜੀ। ਹੁਣ 40 ਅੰਤ ਸਾਡਾ ਤਤਕਰਾ ਜੀ। ਜੇ ਤੁਹਾਨੂੰ ਕਿਤੇ ਪਤਾ ਨਹੀਂ ਲੱਗਦਾ ਵੀ ਸ਼ਬਦ ਭਗਤ ਧੰਨਾ ਜੀ ਦਾ 2-3 ਜਗ੍ਹਾ ਸਾਨੂੰ ਭੁਲੇਖਾ ਪੈਂਦਾ ਵੀ ਇਹ ਪੰਚਮ ਪਾਤਸ਼ਾਹ ਦੀ ਬਾਣੀ ਹੈ, ਧੰਨਾ ਜੀ ਦੀ ਹੈ। ਤੁਸੀਂ ਇੰਡੈਕਸ ਦੇਖ ਲਓ, ਇੰਡੈਕਸ 'ਚ ਉਹ ਧੰਨਾ ਜੀ ਦੇ ਨਾਮ ਹੈ ਸ਼ਬਦ। ਅੱਛਾ। ਗੋਬਿੰਦ 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 ਉੱਪਰ ਮਹਲਾ 5ਵਾਂ ਲਿਖਿਆ ਹੋਇਆ, ਪਰ ਇੰਡੈਕਸ 'ਚ ਨਹੀਂ ਲਿਖਿਆ। ਉਹ ਕੋਈ ਉਹਨਾਂ ਨੇ ਸ਼ੋਧ ਕੀਤੀ ਹੈ। ਅੱਛਾ ਜੀ। ਪਰ ਸ਼ਬਦ ਉਹ ਉਹਨਾਂ ਦੇ ਹਿੱਸੇ 'ਚ। ਹੁਣ ਵੱਡੇ ਵੱਡੇ ਗਿਆਨੀ ਹੈ, ਮੈਂ ਪੁੱਛਿਆ ਤੁਸੀਂ, ਮੈਂ ਕਿਹਾ ਕਰੇ ਤਤਕਰਾ ਦੇਖਿਆ? ਕਹਿੰਦੇ ਜੀ ਅਸੀਂ ਤਾਂ ਦੇਖਿਆ ਨਹੀਂ। ਮੈਂ ਕਿਹਾ ਜੀ ਫਿਰ ਹੁਣ 41 ਨੰਬਰ ਪੰਨੇ ਦਾ ਮਤਲਬ 40 ਤਾਂ ਵੀ ਤਾਂ ਕੁਛ ਨਾ ਕੁਛ ਤਾਂ ਬੋਧ ਦੇਣਗੇ ਤੁਹਾਨੂੰ ਜੀ। ਸੋ ਇਹ ਹੈ। ਹੁਣ ਜਿਹੜਾ ਆਪਾਂ ਡੰਡੀਆਂ ਦੀ ਗੱਲ ਕਰਦੇ ਹਾਂ, ਇਹਦੇ ਜਪ ਅੱਖਰ ਆਪਾਂ ਲਿਆ ਜੀ। ਜਿਹੜਾ ਪਹਿਲਾ ਜਪ ਦੇ ਜੱਜਾ ਪੱਪੇ ਪਰ ਔਂਕੜ ਹੈ, ਹਾਂਜੀ, ਉਹਦੇ ਨਾਲ ਇੱਕ ਡੰਡੀ ਨਾਲ ਜੁੜੀ ਹੋਈ ਹੈ, ਫੁੱਲ ਸਟਾਪ ਨਾਲ ਜੁੜੀ ਹੈ ਬਿਲਕੁਲ। ਤੇ ਦੂਜੀ ਜਿਹੜੀ ਆ ਉਹ ਕੱਲੀ ਆ, ਉਹ ਅਲੱਗ ਹੈ, ਉਹ ਦੂਸਰੇ ਦੀ ਹੈ। ਹਾਂਜੀ। ਉਹ ਆਦਿ ਸੱਚ ਦੀ ਡੰਡੀ ਹੈ। ਆਦਿ ਸੱਚ ਦਾ ਫੁੱਲ ਸਟਾਪ ਹੈ। ਇਹਦਾ ਮਤਲਬ ਹੈ ਕਿ ਪੰਜਾਬ ਜਾਂ ਆਪਾਂ ਗੁਰਮੁਖੀ ਕਹਿ ਲਈਏ ਜਾਂ ਆਪਣੇ ਗੁਰਬਾਣੀ ਕਹਿ ਲਈਏ, ਇਹਦੇ ਅੱਗੇ ਵੀ ਡੰਡੀ ਆ ਤੇ ਪਿੱਛੇ ਵੀ ਡੰਡੀ ਆ। ਪਿੱਛੇ ਵੀ ਡੰਡੀ ਹੈ। ਅੱਛਾ ਜੀ। ਹੁਣ ਸਵਾਲ ਇਹ ਬਣੇਗਾ, ਇੱਕ ਜਗ੍ਹਾ ਮੈਂ ਮੂਲ ਮੰਤਰ ਦੇਖਿਆ ਜਿੱਥੇ ਇੱਕ ਓਂਕਾਰ ਦੇ ਮੂਹਰੇ ਵੀ ਡੰਡੀ ਹੈਗੀ ਹੈ। ਅੱਛਾ ਜੀ। ਅੱਛਾ ਜੀ। ਇਹ ਹੱਥ ਲਿਖਤਾਂ ਦੇ ਵਿੱਚ ਹੈ ਕਿਤੇ? ਹੱਥ ਲਿਖਤਾਂ 'ਚ ਮੈਂ ਲੱਭ ਕੇ ਲਿਆ ਦਾਂਗਾ ਤੁਹਾਨੂੰ। ਅੱਛਾ ਜੀ। ਵੀ ਮੈਂ ਪਹਿਲਾਂ ਤਾਂ ਜਦੋਂ ਤੁਸੀਂ ਇਹੋ ਜਿਹੀ ਚੀਜ਼ ਦੇਖਦੇ ਹੋ, ਹਾਂਜੀ, ਤੁਹਾਨੂੰ ਲੱਗਦਾ ਵੀ ਇਹ ਗੜਬੜ ਹੈ। ਪਰ ਜਦ ਤੁਸੀਂ ਖੋਜਦੇ ਹੋ ਵੀ ਫਿਰ ਉਹ ਪਹਿਲੀ ਡੰਡੀ ਤਾਂ ਕਿਤੋਂ ਤਾਂ ਸ਼ੁਰੂ ਹੋਏਗੀ। ਉਹ ਹਾਂਜੀ, ਉਹ ਪਹਿਲੀ ਡੰਡੀ ਦਾ ਇਹਦਾ ਮਤਲਬ ਇੱਕ ਤੋਂ ਮੂਹਰੇ ਚਾਹੀਦੀ ਹੈ। ਤੁਸੀਂ ਇਹ ਤੋਂ ਦੇਖੋ, ਹੁਣ ਜਪ ਦੇ ਮੂਹਰੇ ਇੱਕ ਲਿਖਿਆ, ਇੱਕ ਜਿਹੜਾ ਹੈਗਾ ਉਹ 2 ਡੰਡੀਆਂ ਇੱਕ ਦੀਆਂ ਨਹੀਂ ਹੈਗੀਆਂ, ਜਾਂ ਜਪ ਦੀਆਂ ਨਹੀਂ ਹੈ। ਜਪ ਦੀ ਇੱਕ ਹੈ, ਫਿਰ ਏਕੇ ਦੀ ਇੱਕ ਇਨੀਸ਼ੀਅਲ ਕਹਿ ਦਿਓ, ਇੱਕ ਕਹਿ ਦਿਓ ਫਾਈਨਲ ਜੀ। ਮਤਲਬ ਮੈਂ ਅੰਗਰੇਜ਼ੀ ਬੋਲ ਰਿਹਾ, ਪਹਿਲੀ ਔਰ ਆਖਰੀ, ਸ਼ੁਰੂਆਤ ਦੀ ਤੇ ਅੰਤ ਦੀ ਜੀ। ਤੇ ਉਹ ਸ਼ੁਰੂਆਤ ਔਰ ਅੰਤ ਦੀ ਚਾਹੀਦੀ ਹੈ। ਉਹ ਹੋਇਆ ਕਿ ਜਦੋਂ ਪ੍ਰਿੰਟ ਕੀਤਾ ਅਸੀਂ ਉਹ ਇਕੱਠੀਆਂ ਲਾਤੀਆਂ। ਜਾਂ ਜਿਹੜੇ ਸਾਡੇ ਵਰਗੇ ਆ ਉਹ ਤਾਂ ਇਹੀ ਰੱਖਦੇ ਆ ਵੀ ਇੱਕ ਜਿਹੜੀ ਡੰਡੀ ਆ ਉਹਦਾ ਵੀ ਉਹੀ ਮਤਲਬ ਆ, 2 ਦਾ ਵੀ ਉਹੀ ਮਤਲਬ ਆ। ਹਾਂ, ਨਹੀਂ ਅਸੀਂ ਇਹ ਤਾਂ ਕਹਿੰਦੇ ਆ ਵੀ ਗੁਰਬਾਣੀ ਵਿੱਚ ਸਾਨੂੰ 2 ਡੰਡੀਆਂ ਮਿਲਦੀਆਂ ਜੀ। ਹੁਣ ਸੱਚ ਤੇ ਵੀ ਦੇਖੋ, ਹਾਂਜੀ, ਸੱਚ ਦੇ ਔਂਕੜ ਲੱਗਿਆ, ਨਾਲ ਹੀ ਡੰਡਾ ਲੱਗਿਆ ਹੋਇਆ। ਹਾਂਜੀ, ਸੱਚ ਦੇ ਨਾਲ ਪਹਿਲੀ ਜਿਹੜੀ ਆ ਉਹ ਜੁੜੀ ਹੋਈ ਆ, ਹਾਂ, ਤੇ ਉਸ ਤੋਂ ਬਾਅਦ ਵਾਲੀ ਜਿਹੜੀ ਆ ਉਹ ਇਕੱਠੀ ਹੈ, ਕਿਉਂਕਿ ਉਹ ਸੱਚ ਦੀ ਨਹੀਂ ਹੈ, ਉਹ ਇੱਕ ਦੀ ਹੈ। ਅੱਛਾ, ਉਹ ਇੱਕ ਦੀ ਆ। ਉਹ ਦੋਹਾਂ ਜਗ੍ਹਾ ਦੇਖੋ, ਜਪ ਦੀ ਪੱਪੇ ਦੀ ਆ, ਹਾਂਜੀ, ਦੂਸਰੀ ਜਗ੍ਹਾ ਸੱਚ ਤੋਂ ਅੱਗੇ ਕੀ ਹੈ, ਇੱਕ ਸੱਚ ਦੀ ਹੈ, ਦੂਸਰੀ ਇੱਕ ਦੀ ਹੈ। ਹਾਂਜੀ। ਉਹ ਤੋਂ ਬਾਅਦ ਜੇ ਜੁਗਾਲ ਸੱਚ ਆਊਗਾ ਤਾਂ ਉਹ ਫਿਰ ਜੁਗਾਲ ਸੱਚ ਦੀ ਹੋਏਗੀ ਜੀ। ਤਾਂ ਇਸ ਤਰ੍ਹਾਂ ਵੀ ਅਸੀਂ ਉਹਨਾਂ ਨੂੰ, ਮੈਂ ਇੱਥੇ ਖੋਲ੍ਹ ਕੇ ਹੁਣ ਫਿਰ ਜ਼ਰੂਰ ਇਹ ਦੇਖਣ ਵੀ ਦੂਸਰਾ ਆਪਾਂ ਪੜ੍ਹਦੇ ਹਾਂ ਜਿੰਨੇ ਲਗਭਗ 540 ਵਾਰ ਆਪਣੇ ਕੋਲ ਆਪਾਂ ਇਹਨੂੰ ਕਹਿੰਦੇ ਹਾਂ ਮੰਗਲ ਹੈ। ਹੁਣ ਜਿੰਨਾ ਕੁ ਮੇਰੀ ਬੋਧ ਹੈ ਵੀ ਆਪਾਂ ਕਿਸੇ ਦੇ ਨਾਲ ਉਹ ਨਹੀਂ ਕਰਦੇ ਵੀ ਇੱਥੇ ਚਾਹੀਦਾ ਹੈਗਾ, ਕਿਉਂਕਿ ਜਿੱਥੇ ਵੀ ਮੂਲ ਮੰਤਰ 33 ਜਗ੍ਹਾ ਆਇਆ ਉੱਥੇ ਗੁਰਪ੍ਰਸਾਦ ਇੱਕ ਇੰਡੀਪੈਂਡੈਂਟ ਵਰਡ ਹੈ ਆਪਣੇ ਆਪ 'ਚ। ਇੱਕ ਕੀ ਕਹਾਂਗੇ ਇੰਡੀਪੈਂਡੈਂਟ ਨੂੰ ਵੀ
ਆਜ਼ਾਦ ਆ। ਆਜ਼ਾਦ। ਇਹਨਾਂ ਨਾਲ ਗੁਰਪ੍ਰਸਾਦ ਇੱਕ ਅੱਖਰ ਹੈ ਜਿਹੜਾ ਆਪਾਂ ਨੂੰ ਇਕੱਠਾ ਰੱਖਣਾ ਪਊ। ਹੁਣ ਆਪਣੇ ਕੋਲ ਦੋ ਚੋਇਸਿਸ ਬਣਦੀਆਂ ਜੀ, ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜ੍ਹੀਏ। ਹਾਂਜੀ, ਆਪਾਂ ਸਤਿਗੁਰ ਇੱਕ ਪੜ੍ਹਦੇ ਹਾਂ, ਪ੍ਰਸਾਦ ਜਿਹੜਾ ਅਗਲਾ ਸ਼ਬਦ ਪੜ੍ਹਦੇ ਹਾਂ। ਪਰ ਜਦੋਂ ਆਪਾਂ ਵੱਡਾ ਮੂਲ ਮੰਤਰ ਪੜ੍ਹਦੇ ਹਾਂ ਉਹਦੇ ਤਾਂ ਆਪਾਂ ਗੁਰਪ੍ਰਸਾਦ ਪੜ੍ਹਦੇ ਹਾਂ। ਤੇ ਮਤਲਬ ਆਪਸ 'ਚ ਅਸੀਂ ਤਾਂ ਫਿਰ ਇਹਦੀ ਕੌਨਫਲਿਕਟ ਕ੍ਰੀਏਟ ਕੀਤੀ ਹੋਈ ਹੈ ਜੀ। ਸਹਿ ਭੰਗ ਗੁਰਪ੍ਰਸਾਦ, ਹਾਂ, ਉਹਦੇ ਵਿੱਚ ਗੁਰਪ੍ਰਸਾਦ ਇੱਕ ਆ ਇੱਕ ਆ। ਤੇ ਜਿਹੜੇ ਬਾਕੀ ਆ, ਕਿਉਂਕਿ ਪਹਿਲਾਂ ਜਿਹੜੇ ਸ਼ਬਦ ਸੀਗੇ ਜਾਂ ਜਿਹੜੀ ਹੱਥ ਲਿਖਤਾਂ ਆ ਉਹਨਾਂ ਵਿੱਚ ਸਾਰੇ ਸ਼ਬਦ ਜੁੜੇ ਹੋਏ ਸੀ। ਜਦੋਂ ਅਸੀਂ ਉਹਨਾਂ ਦਾ ਭੇਦ ਕੀਤਾ ਫਿਰ ਉੱਥੇ ਸਾਨੂੰ ਹੋ ਗਿਆ, ਸਭ ਤੋਂ ਭੁਲੇਖਾ ਪੈ ਗਿਆ। ਹੁਣ ਆਹ ਵਾਲੀ ਇਹ ਸਾਰੇ ਜੁੜੇ ਹੋਏ ਨੇ ਜੀ। ਪਹਿਲੀ ਜਗ੍ਹਾ ਜਿਹੜਾ ਆਉਂਦਾ ਹੈ ਤੁਹਾਡਾ ਉਹ ਗੁਰਪ੍ਰਸਾਦ ਤੇ ਆ ਕੇ ਰੁਕਦੀ ਹੈ ਗੱਲ ਜੀ। ਗੁਰਪ੍ਰਸਾਦ ਤੇ ਇੱਕ ਚਾਹੀਦਾ, ਹੋਰ ਵੀ ਆਉਂਦੇ ਆ। ਇੱਕ ਓਂਕਾਰ ਕਰਤਾਪੁਰ ਗੁਰਪ੍ਰਸਾਦ ਆਉਂਦਾ, ਹਾਂਜੀ, ਉੱਥੇ ਸੱਤ ਨਹੀਂ ਹੈ ਵਿੱਚ, ਹਾਂਜੀ, ਉੱਥੇ ਇਹ ਤਾਂ ਉਹਦੇ ਨਾਲ ਕਾਫੀ ਜਗ੍ਹਾ ਤੋਂ ਤੁਹਾਨੂੰ ਇਹ ਗੱਲ ਦੀ ਸੇਧ ਮਿਲਦੀ ਹੈ। ਆਪਾਂ ਸੇਧ ਲੈਣੀ ਹੈ, ਖੋਜ ਤਾਂ ਇਹੀ ਹੁੰਦੀ ਹੈ। ਹਾਂਜੀ, ਬਿਲਕੁਲ। ਵੈਸੇ ਵੀ ਗੁਰਬਾਣੀ ਖੋਜਣ ਦਾ ਵਿਸ਼ਾ ਜੀ, ਇਹ ਤਾਂ ਜਿੰਨੀ ਖੋਜ ਹੋਵੇ ਵਧੀਆ। ਤੇ ਇਹਦੇ ਵਿੱਚ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਆ ਇੱਦਾਂ, ਉਹਦੇ ਵਿੱਚ ਆਪਾਂ ਇੱਕ ਦੂਜੇ ਨਾਲ ਸੰਵਾਦ ਵੀ ਰਚਾ ਸਕਦੇ ਹਾਂ ਵੀ ਨਹੀਂ ਮੈਨੂੰ ਇੱਦਾਂ ਲੱਗਦਾ। ਇਹਦੇ ਨਾਲ ਕੀ ਆ ਕਿ ਸਾਡਾ ਹੋਰ ਵੀ ਸਮਾਂ ਮੈਨੂੰ ਲੱਗਦਾ ਗੁਰਬਾਣੀ ਨਾਲ ਪਿਆਰ ਵਧਣਾ। ਹਾਂ, ਵੀ ਅਸੀਂ ਕਿਸੇ ਨੂੰ ਖਤਮ ਨਹੀਂ ਕਰਦੇ। ਜਦੋਂ ਅਸੀਂ ਛੋਟੇ ਸੀ ਅਸੀਂ ਵੀ ਤਾਂ ਆਹੀ ਪੜ੍ਹ ਰਹੇ ਸੀ ਜੀ। ਅਸੀਂ ਹੁਣ ਤੱਕ ਵੀ ਕੁਛ ਚੀਜ਼ਾਂ ਪੜ੍ਹਦੇ ਰਹੇ ਹਾਂ ਇਸ ਤਰ੍ਹਾਂ ਜੀ। ਤੇ ਆਪਣੀ ਆਪਣੀ ਆ। ਜਿਵੇਂ ਅਸੀਂ ਇੱਕ ਪੜ੍ਹਦੇ ਹਾਂ ਸ਼ਬਦ ਰੁੱਖੀ ਸੁੱਖੀ ਖਾਈ ਕੇ ਜੀ, ਉਹ ਅਸੀਂ ਪੰਜਾਬੀ 'ਚ ਪੜ੍ਹਦੇ ਹਾਂ, ਉਹਨੂੰ ਤਾਂ ਰੁੱਖੀ ਸੁੱਖੀ ਬਣਦਾ। ਹਾਂਜੀ, ਪਰ ਉਹ ਤੋਂ ਜਦੋਂ ਤੁਸੀਂ ਟੈਕਸਟ 'ਚੋਂ ਪੜ੍ਹਦੇ ਹੋ ਤਾਂ ਉਹ ਰੁੱਖੀ ਨਾਲ ਸੁਖੀ ਬਣਦਾ ਅੱਖਰ ਜੀ। ਇਹਦੇ ਨਾਲ ਸੁੱਕੀ ਤਾਂ ਲਿਖਿਆ ਨਹੀਂ, ਉੱਥੇ ਕੱਕਾ ਤਾਂ ਹੈ ਹੀ ਨਹੀਂ, ਸੁਖੀ ਲਿਖਿਆ ਜੀ। ਇਹਦਾ ਮਤਲਬ ਫਿਰ ਫਰੀਜੀ ਦੀ ਬਾਣੀ ਪੜ੍ਹਨੀ ਪਊ ਜੀ। ਮੈਨੂੰ ਜੇ ਨਾ ਪਤਾ ਲੱਗਿਆ ਉਹ ਕਹਿੰਦੇ ਰੁੱਖੀ ਸੁਖੀ ਖਾਈ ਕੇ। ਅੱਛਾ ਜੀ, ਇਹ ਕਹਿਣਾ ਚਾਹੁੰਦੇ ਇਹਦਾ ਫਿਰ ਅਰਥ ਹੀ ਬਦਲ ਗਿਆ। ਉਹ ਆਪੇ ਕਹਿੰਦੇ ਕੀ ਕਹਿੰਦੇ ਆ, ਗੁਰਮੁਖ ਨਹੀਂ ਕਹਿੰਦੇ, ਉਹ ਕਹਿੰਦੇ ਹੈਗੇ ਰੁੱਖਾਂ ਦੀ ਜਿਰਾਂਦ। ਅੱਛਾ ਜੀ। ਉਹ ਰੁੱਖਾਂ ਵਰਡ ਵਰਤਦੇ ਆ। ਰੁੱਖ ਆਪਣੇ ਉਹਦਾ ਉਦੋਂ ਪਿਛਲਾ ਹੈਗਾ ਸ਼ਾਇਦ ਦਰਵੇਸ਼ਾਂ ਨੂੰ ਲੋੜੀ ਹੈ ਜੀ। ਰੁੱਖਾਂ ਦੀ ਜਿਰਾਂਦ। ਦਰਵੇਸ਼ ਨੂੰ ਮੈਂ ਲੋੜਦਾ ਕਿਉਂਕਿ ਉਹਦਾ ਜਿਹੜਾ ਰਹਿਣ ਦਾ ਸਟਾਈਲ ਹੈ ਰੁੱਖ ਵਰਗਾ, ਧੁੱਪ ਵੀ ਸਹਿੰਦਾ, ਜਗ੍ਹਾ ਵੀ ਥੋੜ੍ਹੀ ਦਿੰਦਾ ਤੇ ਸਾਰਾ ਕੁਝ ਦਿੰਦਾ ਹੀ ਦਿੰਦਾ। ਪੱਥਰ ਮਾਰੋ ਤਾਂ ਵੀ ਫਲੇ ਦਿੰਦਾ। ਉਹਨਾਂ ਦੀ ਬਾਣੀ ਤੋਂ ਜੇ ਅਰਥ ਆਓ ਤਾਂ ਉਹ ਰੁੱਖੀ ਬਣ ਜਾਊਗਾ ਵੀ ਉਸ ਦਰਵੇਸ਼ਾਂ ਦਾ ਉਪਦੇਸ਼ ਲੈ ਕੇ ਮਨ ਸੁਖੀ ਹੁੰਦਾ। ਇਹ ਹੀ ਠੰਡਾ ਪਾਣੀ ਜੀ। ਨਾ ਅਸੀਂ ਇਹਨੂੰ ਸਰੀਰ ਤੇ ਲਾਈ ਜਾਂਦੇ ਹਾਂ, ਉਹਨੂੰ ਮਨ ਤੇ ਲਾਉਂਦੇ ਹਾਂ ਵੀ ਮਨ ਨੇ ਸੁਖੀ ਕਿਵੇਂ ਹੋਣਾ ਜੀ। ਸਰੀਰ ਤਾਂ ਦੁਖੀ ਸੁਖੀ ਹੁੰਦਾ ਹੀ ਨਹੀਂ ਹੈ ਜੀ। ਬਾਣੀ ਦਾ ਵਿਸ਼ਾ ਹੀ ਮਨ ਹੈ ਜੀ। ਮਨ ਨੂੰ ਸੁਖੀ ਕਰਨ ਲਈ ਜੇ ਤੁਸੀਂ ਮਨ ਬੇਸਡ ਪੜ੍ਹੋਗੇ ਤਾਂ ਤੁਹਾਨੂੰ ਐ ਪੜ੍ਹਨਾ ਪਊ। ਜੇ ਤੁਸੀਂ ਦੂਸਰਾ ਪੜ੍ਹੋਗੇ ਤਾਂ ਰੁੱਖੀ ਸੁੱਖੀ ਤਾਂ ਪੜ੍ਹਦੇ ਹੀ ਰਹੇ ਹਾਂ। ਬਿਲਕੁਲ। ਜਿੱਦਾਂ ਤੁਸੀਂ ਕਿਹਾ ਕਿ ਗੁਰਪ੍ਰਸਾਦ ਇੱਕ ਅਸੀਂ ਪੜ੍ਹਦੇ ਸਤ ਗੁਰਪ੍ਰਸਾਦ, ਹਾਂਜੀ, ਹੈ ਨਾ। ਤੇ ਇਹਨਾਂ ਵਿੱਚ ਫਿਰ ਜਿੱਦਾਂ ਤੁਸੀਂ ਹੁਣ ਕਿਹਾ ਵੀ ਅਰਥ ਉਹਦੇ ਬਦਲ ਜਾਂਦੇ ਆ, ਇੱਥੇ ਹੀ ਫਰਕ ਪੈਂਦਾ ਫਿਰ ਜਦੋਂ ਆਪਾਂ ਕਹਿੰਦੇ ਆ ਕਿ ਸਤ ਗੁਰਪ੍ਰਸਾਦ ਤੇ ਸਤ ਗੁਰਪ੍ਰਸਾਦ। ਫਿਰ ਤੁਸੀਂ ਜੇ ਤਾਂ ਕਹਿ ਰਹੇ ਇਹ ਗੁਰਮਤਿ ਦੇ ਹਿਸਾਬ ਨਾਲ ਜ਼ਿਆਦਾ ਢੁਕਵੇਂ ਆ। ਅੱਛਾ ਜੀ। ਜੇ ਆਪਾਂ ਇੱਕ ਪਹਿਲੀ ਇੱਕ ਓਂਕਾਰ ਅਲੱਗ-ਅਲੱਗ ਜੀ। ਇੱਕ ਓਂਕਾਰ ਫਿਊਜ਼ਡ ਨਹੀਂ ਹੈ, ਇੱਕ ਅਲੱਗ ਹੈ, ਓਂਕਾਰ ਅਲੱਗ ਹੈ। ਕਿਉਂਕਿ ਓਂਕਾਰ ਦੀ ਜਿਹੜੀ ਉਤਪਤੀ ਹੈ ਉਹ ਇੱਕ ਤੋਂ ਹੁੰਦੀ ਹੈ। ਇੱਕ ਵੱਡਾ ਜੀ, ਇੱਕ ਤੋਂ ਗਾਹਾਂ ਓਂਕਾਰ ਸ਼ਬਦ ਬਣਦਾ ਜੀ। ਔਰ ਜਦੋਂ ਸ਼ਬਦ ਚੱਲ ਰਿਹਾ ਤਾਂ ਸ਼ਬਦ ਵੱਡਾ। ਪਰ ਸ਼ਬਦ ਜੇ ਆਪਾਂ ਹੁਣ ਕਹੀਏ ਡਿਬੇਟ ਹੈ ਤਾਂ ਵੀ ਕਿਆ ਬੂੰਦ ਵੱਡੀ ਕਿ ਸਾਗਰ ਵੱਡਾ। ਇਹ ਤਾਂ ਫਿਰ ਮੁਰਗੀ ਆਂਡੇ ਵਾਲੀ ਕਹਾਣੀ ਫੇਰ ਆ ਜਮੂਰੇ ਵੀ ਮੁਰਗੀ ਪਹਿਲਾਂ ਹੋਈ। ਉਹ ਕਹਿੰਦੇ ਜੇ ਇੱਕ ਨਹੀਂ ਹੈ ਤਾਂ ਓਂਕਾਰ ਦੀ ਤਾਂ ਹੋਂਦ ਹੋ ਹੀ ਨਹੀਂ ਸਕਦੀ। ਪਰ ਜਦ ਓਂਕਾਰ ਹੈ ਤਾਂ ਫਿਰ ਇੱਕ ਦੀ ਹਸਤੀ ਕੀ ਹੈ। ਇਹ ਇਸ ਤਰ੍ਹਾਂ ਓਤ-ਪੋਤ ਹੁੰਦੀਆਂ ਚੀਜ਼ਾਂ। ਜਿਵੇਂ ਹੁਣ ਲਾਈਟ ਆ ਰਹੀ ਆਪਣੇ ਮੂੰਹ 'ਤੇ, ਆਪਣੇ ਮੂੰਹ 'ਤੇ ਬਲਬ ਤਾਂ ਨਹੀਂ ਸ਼ਾਇਨ ਕਰ ਰਿਹਾ, ਬਲਬ ਦੇ ਤਾਂ ਨੇੜੇ ਆਪਾਂ ਖੜੇ ਨਹੀਂ ਸਕਦੇ, ਪਰ ਲਾਈਟ ਆਪਣੇ ਮੂੰਹ 'ਤੇ ਪੈ ਰਹੀ ਹੈ ਫੇਸ 'ਤੇ, ਉਨੀ ਕੁ ਪੈ ਰਹੀ ਹੈ ਵੀ ਆਪਣੀ ਅੱਖਾਂ 'ਤੇ ਵੀ ਤਾਂ ਚਾਹੁੰਦੀ ਅਤੇ ਤੁਹਾਡੇ ਕੈਮਰੇ 'ਚ ਆਪਣਾ ਫੇਸ ਵੀ ਕਲੀਅਰ ਆ ਜਾਵੇ। ਅਤੇ ਉਹ ਜਿੰਨੀ ਨੇੜੇ ਜਾਵਾਂਗੇ ਬਲਬ ਦੇ ਆਪਾਂ ਤੋਂ ਗਰਮੀ ਨਹੀਂ ਸਹਿ ਹੋਣੀ ਜੀ। ਸੋ ਇਸ ਤਰ੍ਹਾਂ ਦੀ ਗੱਲ ਹੈ ਵੀ ਕੌਣ ਕਿਹਦੀ ਕੀ ਮਹੱਤਤਾ। ਹੁਣ ਜਿਹੜਾ ਇੱਕ ਹੈ ਉਹ ਆਪਾਂ ਲਾਈਟ ਕਹਿ ਦਈਏ ਫਿਲਾਮੈਂਟ ਹੈ,
ਫਿਲਾਮੈਂਟ ਇੱਕ ਹੈ, ਆ ਲਾਈਟ ਓਮਕਾਰ ਹੈ। ਹਾਂ, ਕੌਣ ਵੱਡਾ ਕੌਣ ਛੋਟਾ, ਇਹ ਤਾਂ ਆਪਣੀ ਆਪਣੀ ਬੁੱਧ ਹੈ। ਜੀ ਬਿਲਕੁਲ, ਠੀਕ ਹੈ ਨਾ ਜੀ। ਨਾ ਆਪਾਂ ਇਸ ਚੱਕਰ 'ਚ ਪੈਣਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੁੱਢ ਰੂਪ ਕੀ ਹੈ। ਮੁੱਢ ਰੂਪ ਓਮਕਾਰ ਦਾ ਇੱਕ ਹੈ, ਔਰ ਉਹ ਬਾਅਦ 'ਚ ਕੀ ਹੋਊਗਾ ਓਮਕਾਰ ਨੂੰ? ਫਿਰ ਉਹ ਕਹਿੰਦੇ ਅਰਬਨ ਅਰਬਨ ਧੰਦੂਕਾਰ, ਓਮਕਾਰ ਗੁਪਤ ਹੋ ਜਾਂਦਾ, ਪਰ ਸੱਤ ਕਿਤੇ ਨਹੀਂ ਜਾਂਦਾ ਜੀ। ਠੀਕ ਹੈ ਨਾ ਜੀ। ਹੁਣ ਬਲਬ ਨੂੰ ਆਪਾਂ ਬੰਦ ਕਰ ਦਈਏ, ਫਿਲਾਮੈਂਟ ਤਾਂ ਉੱਥੇ ਹੀ ਹੈ, ਠੀਕ ਹੈ, ਉਹ ਨਹੀਂ ਪ੍ਰਕਾਸ਼ ਦੇ ਰਿਹਾ, ਔਨ ਕਰ ਦਾਂਗੇ ਫਿਰ ਕੀ ਹੋਊ? ਪ੍ਰਕਾਸ਼ ਦੇਣ ਨੂੰ। ਲਗਭਗ ਇਸ ਤਰ੍ਹਾਂ ਦੀ ਗੱਲ ਆਪਾਂ ਸਮਝੀਏ ਜੀ। ਸੋ ਜੇ ਆਪਾਂ ਪੜ੍ਹਨਾ ਚਾਹੁੰਦੇ ਹਾਂ, ਇਹ ਮੈਂ ਲਿਖ ਕੇ ਵੀ ਸਮਝੇ ਵੀ ਨਾ, ਇਹ ਸਮਝਣਾ ਪਊਗਾ। ਇੱਕ ਓਂਕਾਰ, ਸੱਤ ਗੁਰਪ੍ਰਸਾਦ ਅਲੱਗ ਹੋਏਗਾ। ਫਿਰ ਜਿਹੜੀਆਂ ਆਪਾਂ ਫੁੱਲ ਸਟਾਪ ਲਾਏ ਹੋਏ ਹੈ, ਉਹ ਪਹਿਲਾ ਜਿਹੜਾ ਗੁਰਪ੍ਰਸਾਦ ਹੈ ਉਹਦੇ ਨਾਲ ਲੱਗੇਗਾ ਪਹਿਲਾ ਫੁੱਲ ਸਟਾਪ। ਜਿਹੜਾ ਅਸੀਂ ਦੂਆ ਇਕੱਠਾ ਜੋੜਿਆ ਹੋਇਆ ਉਹ ਗੁਰਪ੍ਰਸਾਦ ਦਾ ਫੁੱਲ ਸਟਾਪ ਨਹੀਂ ਹੈ, ਉਹ ਅਗਲੀ ਪੰਕਤੀ ਦੇ ਪਹਿਲੇ ਅੱਖਰ ਦਾ ਫੁੱਲ ਸਟਾਪ ਹੈ। ਜਿਵੇਂ ਇੱਥੇ ਲਿਖਿਆ ਆਪਾਂ ਨਾ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਹਾਂਜੀ। ਦੂਸਰੀ ਗੱਲ ਹੈ ਵੀ ਪਹਿਲਾਂ ਲਿਖਿਆ ਹੋਇਆ ਪੱਪਾ ਹਾਈ ਨੂੰ ਸਿਆਰੀ ਲੱਲੇ ਨੂੰ ਕੰਨਾ, ਨਾਲ ਇੱਕ ਵੀ ਲਿਖਿਆ ਇੱਕ ਵੀ ਲਿਖਿਆ ਹੈ। ਹਾਂਜੀ। ਇਸ਼ਾਰਾ ਦੇਤਾ ਵੀ ਇਹਨੂੰ ਪਹਿਲਾਂ ਪੜ੍ਹਨਾ, ਘਰ ਨੂੰ ਵੀ ਪਹਿਲਾਂ ਪੜ੍ਹਨਾ, ਪਰ ਇਹਨੂੰ ਇੱਕ ਪੜ੍ਹਨਾ, ਇੱਕ ਪੜ੍ਹਨਾ। ਹਾਂਜੀ। ਹਿੰਸੇ ਦੋਹੇ ਆ ਬਈ ਜਿੱਦਾਂ ਹੁਣ ਜਿਹੜੇ ਨਵੇਂ ਆ ਜਿਨ੍ਹਾਂ ਨੂੰ ਨਹੀਂ ਪਤਾ, ਹਾਂਜੀ, ਉਹਨਾਂ ਲਈ ਤਾਂ ਫਿਰ ਉਹ ਇੱਕੋ ਹੀ ਆ ਚੀਜ਼ ਬਰਾਬਰ। ਜਿੱਦਾਂ ਹੁਣ ਤੁਸੀਂ ਟਰੰਪ ਦੀ ਗੱਲ ਲਈ ਆ, ਡਾਕਟਰ ਟਰੰਪ ਜਿਹਨਾਂ ਨੇ ਟੀਕਾ ਲਿਖਿਆ, ਉਹਨਾਂ ਲਈ ਤਾਂ ਫਿਰ ਉਹ ਇੱਕ ਆਪੇ ਕਨਫਿਊਜ਼ਨ ਹੈ ਵੀ ਇੱਥੇ ਇੱਕ ਆ, ਇੱਥੇ ਪਹਿਲਾ ਆ, ਹਨਾ। ਹੁਣ ਇਹਨੂੰ ਕੋਈ ਕਹੂਗਾ ਮੈਂ ਤਾਂ ਪਹਿਲਾਂ ਓਂਕਾਰ ਪੜ੍ਹਨਾ, ਹਾਂਜੀ, ਜਾਂ ਮੈਂ ਪੜ੍ਹਨਾ ਸ੍ਰੀ ਰਾਗ ਮਹੱਲਾ ਇੱਕ, ਹਾਂਜੀ, ਉਹ ਵੀ ਪੜ੍ਹ ਸਕਦਾ। ਜਾਨੀ ਮਹਾਰਾਜ ਨੇ ਉਹ ਪਹਿਲਾਂ ਹੀ ਇੱਕ ਤਰ੍ਹਾਂ ਦੇ ਨਾਲ ਸੰਕੇਤ ਦੇਤਾ, ਸੰਕੇਤ ਦੇ। ਹਾਂਜੀ, ਨਾਲ ਹਰੇਕ ਜਗ੍ਹਾ ਨਹੀਂ ਲਿਖਿਆ, ਪਰ ਇੰਨਾ ਕੁ ਲਿਖਤਾ ਵੀ ਜਿਹੜਾ ਅੱਗੇ ਜਿਵੇਂ ਤਾਂ ਕਿ ਪਤਾ ਲੱਗਦਾ ਵੇ। ਹਾਂਜੀ। ਇਸ਼ਾਰੋਂ ਕੋ ਅਗਰ ਸਮਝੋ ਇਹ ਰਾਜ ਰਾਜ ਸਮਝ ਆ ਜਾਂਦਾ ਜੀ। ਹੁਣ ਸਵਈਏ ਮਹੱਲੇ ਪਹਿਲੇ ਕੀ ਲਿਖੇ, ਹਾਂਜੀ, ਆਪਾਂ ਕਿਹਾ ਉੱਥੇ ਇਹ ਨਹੀਂ ਲਿਖੇ ਸਵਈਏ ਗੁਰੂ ਨਾਨਕ ਜੀ ਦੇ। ਹਾਂਜੀ। ਤਾਂ ਕੁਛ ਤਾਂ ਗੱਲ ਹੈ ਨਾ, ਮਤਲਬ ਕੁਛ ਵੀ ਪੜ੍ਹੋ ਤੁਸੀਂ। ਜਿਵੇਂ ਕਹਿੰਦੇ ਨਾ ਵੀ ਬੰਦ ਗੋਭੀ ਨੂੰ ਕਹਿੰਦੇ ਆ ਨਾ ਵੀ ਗੋਭੀ ਕੇ ਪਾਤ ਪਾਤ ਮੇਂ ਬਾਤ ਹੈ, ਹਾਂਜੀ, ਭਗਤੋਂ ਕੀ ਬਾਤ ਬਾਤ ਮੇਂ ਬਾਤ ਹੈ। ਕੋਈ ਚੀਜ਼ ਇਗਨੋਰ ਨਹੀਂ ਕਰਨੀ ਜੀ। ਇੱਕ ਬਿੰਦੀ ਵੀ ਨਹੀਂ ਛੱਡਣੀ, ਇੱਕ ਹਿੰਸਾ ਵੀ ਨਹੀਂ ਛੱਡਣਾ। ਹਰੇਕ ਤੋਂ ਆਪਾਂ ਬ੍ਰਹਮ ਗਿਆਨ ਲੈਣਾ, ਆਤਮ ਗਿਆਨ ਲੈਣਾ।